ਤੇ ਉੱਥੇ ਕੁੜੀਆਂ ਬਾਹਰ ਪਿਸ਼ਾਬ ਸ਼ੂਬ ਕਰਨ ਗਈਆਂ ਤੇ ਫੌਜੀਆਂ ਨੇ ਇੱਕ ਨੇ ਕੁੜੀ ਫੜ ਲਈ। ਅੱਛਾ ਮੁੰਡਾ ਉਹਦਾ ਭਰਾ ਨਾਲ ਗਿਆ ਸੀ। ਉਹਨੇ ਫੌਜੀ ਦੇ ਮਾਰੇ ਛੋਟੇ ਤੇ ਮੋਰ ਤੇਰੇ ਸਾਨੂੰ ਛੇਤੀ ਤੋਰ ਤੇਰੀ ਜੀਵੇ ਜੋੜੀ ਸਾਨੂੰ ਦੇ ਲੋੜੀ ਇਹ ਜਿਹੇ ਗਾਣੇ ਗਾਉਂਦੇ ਤੁਰੇ ਫਿਰਦੇ ਹੁੰਦੇ। ਉਹ ਫਿਰ ਗੁੜ ਗੜ ਦਿੰਦੀਆਂ ਬੁੜੀਆਂ ਕੁੜੀਆਂ ਘਰ ਵਾਲੀਆਂ। ਉਹ ਮਹੀਨੇ ਪਿੱਛੋਂ ਪਕਾਉਂਦੇ ਹੁੰਦੇ ਸੀਗੇ ਹਲਵਾ 3 ਮੇਲ ਦਾ 40 ਵੇਚਣ ਹਲਵਾ ਪਕਾਉਣਾ ਉਹਨਾਂ ਨੇ। 40 ਵੇਚਣ ਮੇਲ ਦਾ ਢੋਲਕੀ ਵਜਾਓ ਮੇਰੇ ਪਿਆਰਿਓ ਗਾਉਣ ਸੁਣ ਜਾਣਾ ਨਾਲੇ ਉਹ ਹਲਵਾ ਖਾਣਾ ਲੈ ਕੇ ਉਹਨਾਂ ਤੋਂ। ਅੱਛਾ ਜੀ ਹਾਂ ਫਿਰ ਐਤਵਾਰ ਨੂੰ ਚੰਨੇ ਐਤਵਾਰ ਨੂੰ ਟੂਣੇ ਟੱਪੇ ਬੜੇ ਕਰਦੀਆਂ ਸੀ ਸਿੱਖਣੀਆਂ। ਤੇ ਰਸਤਿਆਂ ਦੇ ਵਿੱਚ ਪਤਾਸੇ ਰੱਖੇ ਹੋਣੇ ਪੈਸੇ ਰੱਖੇ ਹੋਣੇ ਲੱਡੂ ਰੱਖੇ ਹੋਣੇ ਇਹ ਜਿਹਾ ਕੁਛ। ਅੱਛਾ ਤੇ ਉਹ ਅਸੀਂ ਫਿਰ ਸਵੇਰੇ ਉੱਠ ਕੇ ਭੱਜਣਾ ਵੀ ਅੱਜ ਫਲਾਣੇ ਪਾਸੇ ਵਾਹਵਾ ਹੋਣਾ ਵਾਹਵਾ ਮਾਲ ਹੋਣਾ। ਅੱਛਾ ਤੇ ਖਾ ਖੂ ਜਾਂਦੇ ਸੀ ਚੁੱਕ ਕੇ ਲੈ ਕੇ ਖਾ ਜਾਂਦੇ ਸੀ। ਬਜ਼ੁਰਗੋ ਕੀ ਨਾ ਆਪਣਾ ਬਾਗ ਅਲੀ ਬਜ਼ੁਰਗੋ ਆਪਣਾ ਵਾਲਦ ਦਾ ਦਾਦੇ ਦਾ ਵੀ ਨਾਂ ਸਾਨੂੰ ਦੱਸਦੇ। ਅੱਬੇ ਦਾ ਨਾਂ ਸੀ ਫਤਿਹ ਮੁਹੰਮਦ। ਫਤਿਹ ਮੁਹੰਮਦ। ਹਾਂਜੀ ਬਜ਼ੁਰਗੋ ਆਪਣੀ ਜ਼ਾਤ ਕਿਹੜੀ? ਗੁੱਜਰ ਹੁੰਦੇ ਆ। ਗੁੱਜਰ। ਹਾਂਜੀ ਅੱਛਾ ਬਾਬਾ ਜੀ ਆਪਾਂ ਤੁਹਾਡੇ ਅੱਜ ਗੱਲਾਂ ਕਰਨੀਆਂ ਸੀ 47 ਤੋਂ ਪਹਿਲਾਂ ਵਾਲੀਆਂ ਤੇ ਤੁਸੀਂ ਮੈਨੂੰ ਦੱਸੋ ਤੁਹਾਡੀ ਉਮਰ ਇਸ ਟਾਈਮ ਕਿੰਨੀ? 90 ਕੁ ਸਾਲ ਦੇ ਅੰਦਰ ਬਾਹਰ ਹੋਣੀ ਆ। ਚਲੋ ਬਾਬਾ ਜੀ ਆਪਾਂ ਪਿੱਛਾ ਚੱਲਨੇ ਤੁਹਾਨੂੰ ਲੈ ਕੇ ਉਧਰ ਜਿੱਧਰੋਂ ਤੁਸੀਂ ਆਏ ਸੀ। ਹਾਂਜੀ ਥੋੜਾ ਕੁ ਦੱਸੋ ਉੱਥੇ ਆਪਣਾ ਪਿੰਡ ਕਿਹੜਾ ਸੀ ਚੜ੍ਹਦੇ ਪੰਜਾਬ ਵਿੱਚ? ਉੱਥੇ ਸਾਡਾ ਪਿੰਡ ਸੀ ਬੱਸੀਆਂ। ਅੱਛਾ ਤੇ ਉਹਦੀ ਬਸਤੀ ਸੀ ਇੱਕ ਸੀਲੋਆਣੀ। ਅੱਛਾ ਜੀ ਤੇ ਸੀਲੋਆਣੀ ਬਸਤੀ ਸੀ ਉਹਦੀ। ਪਿੰਡ ਵੱਡਾ ਸੀਗਾ ਤੇ ਉਹਦੀਆਂ 7 ਪੱਤੀਆਂ ਸੀਗੀਆਂ। ਨੰਬਰਦਾਰ 7 ਸੀ ਉਸ ਪਿੰਡ ਦੇ। ਬੜਾ ਤਗੜਾ ਪਿੰਡ ਸੀ। ਤਗੜਾ ਪਿੰਡ ਨਾਲ ਸਾਡੇ ਰਾਏਕੋਟ ਸੀਗਾ ਥਾਣਾ ਸੀ ਉਹ ਸਾਡਾ। ਅੱਛਾ ਉੱਥੇ ਅੱਗੋਂ ਤਹਿਸੀਲ ਲੁਧਿਆਣਾ ਸੀ ਜ਼ਿਲ੍ਹਾ ਲੁਧਿਆਣਾ ਸੀ ਤਹਿਸੀਲ ਜਗਰਾਵਾਂ ਸੀਗੀ। ਤਹਿਸੀਲ ਤੁਹਾਡੀ ਜਗਰਾਵਾਂ। ਬਾਬਾ ਜੀ ਥਾਣਾ ਕਿਹੜਾ ਲੱਗਦਾ ਸੀ ਉੱਥੇ? ਰਾਏਕੋਟ। ਹਾਂਜੀ ਅੱਛਾ ਅੱਛਾ ਤੇ ਤੁਹਾਡਾ ਉੱਥੇ ਪਿੰਡ ਦੇ ਆਲੇ ਦੁਆਲੇ ਕੋਥੋਂ ਵੀ 2-4 ਪਿੰਡ ਚੇਤੇ ਹੋਣ ਤੇ? ਉੱਥੇ ਪਿੰਡ ਦੇ ਨੇੜੇ ਤੇੜੇ ਸਿੱਧੂਆਂ ਸਲੇਮਪੁਰਾ ਤੋਰਾ ਰਾਹ ਚ ਸੀਗਾ। ਤੁਸੀਂ ਦੱਸਿਆ 7 ਪੱਤੀਆਂ 7 ਹੀ ਨੰਬਰਦਾਰ। ਹਾਂਜੀ ਕਿਸੇ ਨੰਬਰਦਾਰ ਦਾ ਨਾਂ ਯਾਦ ਹੋਵੇ? ਨੰਬਰਦਾਰ ਇੱਕ ਦਾ ਖੈਰਾ ਸੀਗਾ ਤੇ ਗੁਜਰਾਂ ਤੋਂ। ਅੱਛਾ ਤੇ ਬਾਕੀ ਸਿੱਖ ਸੀਗੇ। ਅੱਛਾ ਗੱਜਣ ਸਿੰਘ। ਹਾਂ ਦੂਜਾ ਆਪਣਾ ਸ਼ੇਰੂ ਸ਼ੇਰੂ ਜਿਹੜਾ ਇਹ ਵੀ ਸਿੱਖ ਸ਼ੇਰ ਸਿੰਘ ਹੋਣਾ ਦਾ ਨਾਮ। ਸਿੱਖ ਸੀਗੇ ਇਹ ਨੰਬਰਦਾਰ ਸੰਦੋਏ ਨਹੀਂ ਤੁਹਾਨੂੰ ਤਿੰਨਾਂ ਕੋ ਦੇ ਨਾਂ ਚੇਤੇ ਹੈ ਨੇ? ਹਾਂ ਬਣਾ ਥੋੜਿਆਂ ਦੇ ਚੇਤੇ। ਚਲੋ ਕੋਈ ਨਹੀਂ। ਤੇ ਜਿਹੜਾ ਤੁਹਾਡੀ ਪੱਤੀ ਦਾ ਸੀ ਉਹ ਕਿਹੜਾ ਸੀ? ਖੈਰਾ ਸੀਗਾ। ਖੈਰਾ ਗੁੱਜਰ ਸੀ। ਹਾਂਜੀ ਤੁਹਾਡੀ ਪੱਤੀ ਦਾ ਉਹ? ਹਾਂਜੀ ਉਹ ਆਪੋ ਆਪਣੀਆਂ ਪੱਤੀਆਂ ਦੇ ਨੰਬਰਦਾਰ ਸੀਗੇ। ਹਾਂਜੀ ਹਾਂਜੀ ਅਸੀਂ ਤਾਂ ਉਸ ਵੇਲੇ ਛੋਟੇ ਸੀਗੇ ਤੇ ਨਹੀਂ ਇੰਨਾ ਪਤਾ ਘਰਾਂ ਦਾ ਪਤਾ ਜਿੰਨਾ ਘਰਾਂ ਚ ਆਉਣ ਜਾਣ ਸੀਗਾ। ਬੱਚੇ ਫਿਰਦੇ ਰਹਿੰਦੇ ਖੇਡਦੇ ਖੂਡਦੇ ਬਾਹਰ ਪੈਲੀ ਪੱਠੇ ਦਾ ਵੀ ਨਹੀਂ ਸੀ ਪਤਾ। ਰਸੂਲਪੁਰ ਮੇਰੇ ਨਾਨਕੇ ਸੀਗੇ। ਅੱਛਾ ਜੋ ਦੌਦਰ ਪਿੰਡ ਸੀ ਨਾਲ ਉਹਦੇ ਲੋਪੋ ਪੱਤੀ ਤੇ ਇਹੋ ਜਿਹੇ ਪਿੰਡ ਸੀਗੇ ਮੀਨੀਆਂ ਡੱਲਾ ਇਹੋ ਜਿਹੇ ਪਿੰਡ ਸੀਗੇ। ਤੇ ਉੱਥੇ ਨਾਨਕੇ ਵੀ ਬਹੁਤਾ ਮੈਂ ਰਹਿੰਦਾ ਸੀਗਾ। ਜਦੋਂ ਉਜਾੜੇ ਪਏ ਆ ਉਸ ਵੇਲੇ ਫਿਰ ਮੇਰਾ ਪਿਓ ਇੱਥੇ ਲੈ ਆਇਆ ਆਪਣੇ ਕੋਲ। ਅੱਛਾ ਬਜ਼ੁਰਗ ਇਹ ਥੋੜੀ ਉਜਾੜਿਆਂ ਦੀ ਬਾਅਦ ਚ ਗੱਲ ਕਰਾਂ ਆਪਾਂ ਨਾ ਉੱਥੇ ਥੋੜਾ ਕੋ ਵੰਡ ਦੀ ਗੱਲ ਉੱਥੋਂ ਕਰਨੇ ਆ। ਹਾਂਜੀ ਕਿ ਉੱਥੇ ਤੁਹਾਡੇ ਤਿੰਨਾਂ ਤੁਸੀਂ ਸਿੱਖਾਂ ਨੇ ਦੱਸਿਆ ਤੇ ਤੁਸੀਂ ਥੋੜਾ ਆਪਣਾ ਵੀ ਦੱਸਿਆ ਜੇ ਇੱਕ ਮੁਸਲਮਾਨ ਤੁਹਾਡੇ ਉੱਥੇ ਕਿਹੜੇ ਕਿਹੜੇ ਸਨ? ਗੁੱਜਰ ਸੀਗੇ ਮੁਸਲਮਾਨ। ਹੋਰ ਕਿਹੜੇ ਮੁਸਲਮਾਨ ਜਿਹੜੇ ਸੀਗੇ ਆਪਣੇ ਇੱਕ ਤਾਂ ਸੀਗਾ ਆਪਣਾ ਅਹਿਮਦ ਸੀਗਾ ਉਹ ਵੱਡਾ ਬਜ਼ੁਰਗ ਸੀ ਸਾਡੇ। ਦੂਜਾ ਸੀਗਾ ਕੇਸਰ ਸੀ ਇਹਨਾਂ ਦਾ ਦਾਦਾ ਸੀਗਾ। ਅੱਛਾ ਅੱਛਾ ਬਾਕੀ ਸੁਲੇਮਾਨ ਸੀਗਾ ਨਬੀਆ ਸੀ ਰੁਕਨਾ ਸੀ ਤੇ ਬਜ਼ੁਰਗੋ ਇਹ ਤੁਸੀਂ ਸਾਰੇ ਗੁਜਰਾਂ ਨਾਂ ਦੱਸੇ? ਹਾਂਜੀ ਤੇ ਹੋਰ ਕਿਹੜੇ ਸਨ ਮੁਸਲਮਾਨ ਜ਼ਾਤ ਜਿਵੇਂ ਗੁੱਜਰ ਹੋ ਗਏ ਕੋਈ ਹੋਰ? ਰੌਂਤ ਸੀਗੇ। ਅੱਛਾ ਰਾਜਪੂਤ ਕਹਿੰਦੇ ਸੀ ਉਹ ਕੌਣ ਤਾਂ ਰੌਂਤ ਹੀ ਕਹਿੰਦੇ ਸੀ। ਕਾਦਰ ਸੀਗਾ ਉਹਦੇ ਨਾਂ। ਉਹ ਇਕੱਲਾ ਹੀ ਘਰ ਸੀਗਾ ਤੇ ਇੱਕ ਘਰ ਫਕੀਰਾਂ ਦਾ ਸੀਗਾ ਉਹਦਾ ਮੈਨੂੰ ਨਾਂ ਨਹੀਂ ਯਾਦ। ਮਲਕ ਸੀਗੇ। ਮਲਕ ਇੱਕ ਸੀਗਾ ਚਾਨਣ ਸ਼ੇਰਾ ਤੇ ਜਲਾਲ ਦੂਜਾ ਸ਼ਰੀਫ ਇਹ ਸੀਗੇ ਤੁੱਲਾ ਸੁਲੇਮਾਨ ਬਲੀ। ਬਾਬਾ ਜੀ ਆਪਣਾ ਪਿੰਡ ਕਿਵੇਂ ਦਾ ਸੀ? ਕੱਚਾ ਪੱਕਾ ਸੀ ਕਿ ਪਿੰਡ ਦਰਮਿਆਨਾ ਜਿਹਾ ਸੀਗਾ। ਕੱਚਾ ਹੀ ਸੀਗਾ ਆਮ ਪੱਕੇ ਘਰ ਥੋੜੇ ਸੀਗੇ ਕੱਚੇ ਸੀਗੇ ਬਹੁਤੇ। ਚੁਬਾਰੇ ਬਾਰੇ ਆਸਾਂ ਆਪਣੇ ਮੁਸਲਮਾਨਾਂ ਸਿੱਖਾਂ ਦੇ ਚੁਬਾਰਾ ਕੋਈ ਨਹੀਂ ਸੀ। ਅੱਛਾ ਤੇ ਮਸੀਤਾਂ ਕਿੰਨੀਆਂ ਹਨ? ਮਸੀਤ ਇੱਕ ਸੀ ਤੇ ਇਹਨਾਂ ਦੇ ਸਿੱਖਾਂ ਦੇ ਗੁਰਦੁਆਰੇ?
ਉਹਨਾਂ ਦਾ ਵੀ ਇੱਕ ਗੁਰਦੁਆਰਾ ਸੀਗਾ। ਅੱਛਾ, ਇੱਕ ਹੀ ਗੁਰਦੁਆਰਾ, ਇੱਕ ਹੀ ਮਸਜਿਦ। ਉੱਥੇ ਤੇ ਅਸੀਂ ਉਹ ਮਹੀਨੇ ਪਿੱਛੋਂ ਪਕਾਉਂਦੇ ਹੁੰਦੇ ਸੀਗੇ ਹਲਵਾ 3 ਮੇਲ ਦਾ। 40 ਵੇਚਣ ਹਲਵਾ ਪਕਾਉਣਾ ਉਹਨਾਂ ਨੇ। ਅੱਛਾ 40 ਵੇਚਣ ਮੇਲ ਦਾ। ਢੋਲਕੀ ਵਜਾਓ ਮੇਰੇ ਪਿਆਰਿਓ, ਗਾਉਣ ਸੁਣ ਜਾਣਾ, ਨਾਲੇ ਉਹ ਹਲਵਾ ਖਾਣਾ ਲੈ ਕੇ ਉਹਨਾਂ ਤੋਂ। ਅੱਛਾ ਜੀ। ਹਾਂ, ਫਿਰ ਐਤਵਾਰ ਨੂੰ ਚੰਨੇ ਐਤਵਾਰ ਨੂੰ ਟੂਣੇ ਟੱਪੇ ਬੜੇ ਕਰਦੀਆਂ ਸੀ ਸਿੱਖਣੀਆਂ। ਤੇ ਰਸਤਿਆਂ ਦੇ ਵਿੱਚ ਪਤਾਸੇ ਰੱਖੇ ਹੋਣੇ, ਪੈਸੇ ਰੱਖੇ ਹੋਣੇ, ਲੱਡੂ ਰੱਖੇ ਹੋਣੇ, ਇਹ ਜਿਹਾ ਕੁਝ। ਅੱਛਾ। ਤੇ ਉਹ ਅਸੀਂ ਫਿਰ ਸਵੇਰੇ ਉੱਠ ਕੇ ਭੱਜਣਾ ਵੀ ਅੱਜ ਫਲਾਣੇ ਪਾਸੇ ਵਾਵਾ ਹੋਣਾ, ਵਾਵਾ ਮਾਲ ਹੋਣਾ। ਅੱਛਾ। ਤੇ ਖਾ ਖੂ ਜਾਂਦੇ ਸੀ, ਚੁੱਕ ਕੇ ਲੈ ਕੇ ਖਾ ਜਾਂਦੇ ਸੀ। ਅੱਛਾ ਅੱਛਾ। ਉਂਝ ਵੀ ਜਦੋਂ ਉਹ ਹਲਵਾ ਲੋ ਬਣਦੇ ਉਦੋਂ ਵੀ ਚੱਲ ਜਾਂਦੇ ਹਾਂ ਬਾਹਰ? ਹਾਂਜੀ, ਉਦੋਂ ਵੀ ਖਾਂਦੇ ਖੁੰਦੇ ਸੀਗੇ। ਉਹ ਵੀ ਕਾਹਦੇ ਘਰ ਪਰਾਦਾ ਜੇ ਲੱਗ ਜਾਂਦੇ ਪੱਤੇ ਪੁੱਤੇ? ਨਹੀਂ, ਉਦੋਂ ਪੱਤੇ ਪੁੱਤਾਂ ਤੇ ਹੱਥਾਂ ਹੁੱਤਾਂ ਤੇ ਦੇ ਦਿੰਦੇ, ਥੋੜਾ ਥੋੜਾ ਦਿੰਦੇ। ਅੱਛਾ, ਇੰਨਾ ਨਹੀਂ ਸੀ, ਬਹੁਤਾ ਨਹੀਂ ਸੀਗਾ। ਅੱਛਾ, ਬਜ਼ੁਰਗੋ ਤੁਹਾਡੇ ਵੱਡਿਆਂ ਦਾ ਕੀ ਕਾਰੋਬਾਰ ਉੱਥੇ? ਵੱਡਿਆਂ ਦਾ ਜ਼ਿਮੀਂਦਾਰੀ ਸੀ, ਬਾਈ ਜੋਤੀ ਸੀ, ਜ਼ਮੀਨਾਂ ਥੋੜੀ ਥੋੜੀਆਂ ਸੀਗੀਆਂ, ਕੋਈ 5-5 10-10 ਪੈਲੀਆਂ ਸੀਗੀਆਂ, ਇੰਨੀ ਬਹੁਤੇ ਰਕਬੇ ਨਹੀਂ ਸੀ। ਅੱਛਾ, ਥੋੜੇ ਸੀਗੇ। ਪਾਣੀ ਨਹਿਰੀ ਲੱਗਦਾ ਸੀ ਕਿ ਖੂਹ ਆਪਣੇ? ਹੈ, ਪਾਣੀ ਨਹਿਰੀ ਲੱਗਦਾ ਕਿ ਖੂਹ ਆਪਣੇ? ਨਹਿਰੀ ਸਮਾਈ ਦਾ ਸੀਗਾ। ਅੱਛਾ, ਬਾਕੀ ਖੂਹ ਸੀਗੇ। ਖੂਹਾਂ ਤੇ ਬਹੁਤਾ ਵਾਹੀ ਹੁੰਦੀ ਸੀਗੀ ਤੇ ਸਮਾਈ ਦਾ ਪਾਣੀ ਸੀ ਸਾਡੇ। ਅੱਛਾ, ਬਾਕੀ ਸਾਡੇ ਨਾਲ ਜਿਹੜਾ ਪਿੰਡ ਸਾਡਾ ਬੱਸੀਆਂ ਸੀ, ਉੱਥੇ 12 ਮਹੀਨੇ ਦੀ ਨਹਿਰ ਸੀਗੀ ਚੱਲਦੀ। ਸਾਡੇ 6 ਮਹੀਨਿਆਂ ਦਾ ਸੀਗਾ। ਪਿੰਡ ਵੱਡਾ ਸੀ, ਰਕਬਾ ਦੂਰ ਤੱਕਰ ਸੀਗਾ। ਬਾਬਾ ਜੀ ਕੋਈ ਨਹਿਰ ਨੂਰ ਕੋਲ ਸੀ? ਨਹਿਰ ਸੀਗੀ। ਕਿਹੜੀ? ਉਹ ਨਹਿਰ ਵੱਡੀ ਨਹਿਰ ਸੀ? ਨਾ ਨਾ ਨਾ, ਦਰਾਹੇ ਵਾਲੀ ਨਹਿਰ ਵੱਜਦੀ ਸੀਗੀ। ਕਿਹੜੀ? ਦਰਾਹੇ ਵਾਲੀ ਨਹਿਰ। ਹਾਂ, ਵੱਡੀ ਨਹਿਰ ਸੀਗੀ। ਬਾਬਾ ਕੋ ਲਾਗੇ ਫੈਕਟਰੀ ਕੋ ਮਿਲ ਕੋ ਨਹੀਂ ਸੀ ਗੰਨੇ ਦੀ? ਉਹਦਾ ਮਿਲਣਾ ਨਹੀਂ ਸਮਝੀ? ਮਿਲਣਾ ਕੋਈ ਨਹੀਂ। ਗੰਨੇ ਕਮਾਦ ਬੇਲਣਿਆਂ ਤੇ ਪੀੜਦੇ ਹੁੰਦੇ ਸੀ, ਬੇਲਣਿਆਂ ਤੇ ਪੀੜਦੇ ਹੁੰਦੇ ਸੀ ਕਮਾਦ। ਤੇ ਉਦੋਂ ਚਿਣਕਾ ਕਮਾਦ ਹੁੰਦਾ ਸੀਗਾ, ਉਹ ਜਿਹਨੂੰ ਦੇਸੀ ਆਂਦੇ ਆ। ਹੁਣ ਤੇ ਆਮ ਹੈ ਨੀ ਗਾ, ਨਾ ਲੋਕਾਂ ਏਡਾ ਦੇਖਿਆ ਹੀ ਆ। ਬੇਲਾ ਬੇਲਾ ਹੋਊ ਕਿਤੇ, ਉਦੋਂ ਉਹ ਕਮਾਦ ਸੀਗਾ। ਬਾਕੀ ਸਾਡੇ ਮੱਕੀ ਬਹੁਤੀ ਹੁੰਦੀ ਸੀ। ਅੱਛਾ, ਸ਼ਮਿਆਂ ਦੀ ਫਸਲ। ਗਾਂ ਕਰਮੀ ਅੱਜ ਕੱਲ ਦੀ ਕਣਕ ਛੋਲੇ ਇਹ ਦੀ ਫਸਲ ਬਹੁਤੀ ਹੁੰਦੀ ਸੀਗੀ। ਤੇ ਸਰੋਂ ਤੋਰੀਆ ਤਾਰੀਆ ਇਹ ਫਸਲ ਬਹੁਤੀ ਹੁੰਦੀ ਸੀ। ਹਾਂ ਹਾਂ। ਬਾਬਾ ਜੀ ਆਪਣੇ ਪਿੰਡ ਦੇ ਵਿੱਚ ਖੂਹ ਖਾ ਵੀ ਹੈ ਪਾਣੀ ਵਾਲੇ? ਖੂਹ ਸੀਗੇ, ਖੂਹ ਸੀਗੇ। ਖੂਹ ਤਾਂ ਪਹਿਲਾਂ ਸਾਡੇ ਬਜ਼ੁਰਗ ਇਹ ਗੱਲ ਦੱਸਦੇ ਸੀ ਕਿ ਪਹਿਲਾਂ ਇੱਕ ਲੱਜ ਬੋਕੇ ਦੀ ਪਾ ਕੇ ਨਾ, ਵੱਡਾ ਸਾਰਾ ਬੋਕਾ, ਤੇ ਉਦੋਂ ਮਾਲਾ ਨਹੀਂ ਸੀ ਹੁੰਦੀਆਂ, ਟਿੰਡਾਂ ਟੁੰਡਾ ਨਹੀਂ ਸੀ, ਉਹਦੇ ਨਾਲ ਢੱਗਿਆਂ ਨਾਲ ਖਿੱਚਣਾ ਤੇ ਬਾਹਰ ਡੋਲਣਾ। ਕਈ ਵਾਰੀ ਖੂਹ ਦੇ ਵਿੱਚ ਡਿੱਗ ਪੈਣਾ, ਉਹ ਭਾਰ ਸਾਂਭਿਆ ਨਾ ਜਾਣਾ। ਹਾਂ, ਬਾਅਦ ਦੇ ਵਿੱਚ ਫਿਰ ਪੱਕੇ ਖੂਹ ਬਣ ਗਏ ਤੇ ਕਹਿਣਾ ਬੱਲੇ ਬੱਲੇ ਬੜਾ ਆਰਾਮ ਹੋ ਗਿਆ। ਫਿਰ ਹੌਲੀ ਹੌਲੀ ਉਹ ਟਿੰਡਾਂ ਆ ਗਈਆਂ ਲੋਹੇ ਦੀਆਂ, ਲੋਹੇ ਦੇ ਬੈੱਡ ਆ ਗਏ, ਲੋਹੇ ਦਾ ਸਭ ਕੁਝ ਹੋ ਗਿਆ ਤੇ ਕਹਿਣਾ ਬੜਾ ਆਰਾਮ ਹੋ ਗਿਆ। ਉੱਠ ਕੇ ਜੋੜਦੇ ਨੇ ਤੇ ਉਹ ਦੋ ਖੂਹ ਵੀ, ਯਾਨੀ ਦੋ ਮਾਲਾਂ ਵੀ ਉਹਦੇ ਚੱਲਦੀਆਂ ਸੀਗੀਆਂ। ਖਿੱਚ ਲਿਆ, ਕਿੱਧਰ ਚੱਲਦੀ ਹੈ ਕਿੱਧਰ ਚੱਲ, ਤੇ 2 ਮਾਲਾਂ ਜਾਣੀ ਉਹਨੂੰ ਮਾਲਾਂ ਕਹਿੰਦੇ ਸੀ ਨਾ। 2 ਟਿੰਡਾਂ ਜਾਣੀ ਦੋ ਉਧਰ ਵੀ ਜੋਗ ਜੋੜੀ, ਇੱਧਰ ਵੀ ਜੋਗ ਜੋੜੀ ਹੋਈ ਆ। ਪਿਆਰੇ ਕੂੜੇ ਪਾ ਕੇ ਤੇ ਫਿਰ ਉਹਨਾਂ ਨੇ ਭਰਨੇ। ਸਾਡੇ ਇੱਕ ਚਾਚਾ ਹੀ ਸਾਡਾ, ਇਹਨਾਂ ਦਾ ਬਾਪ ਸੀਗਾ, ਉਹਨੇ ਇੱਕ ਸ਼ੇਰ ਜੋੜਿਆ ਸੀਗਾ। ਜਿਨ੍ਹਾਂ ਨੇ ਜੋੜ ਲਏ ਖੂਹ, ਉਹਨਾਂ ਦੀ ਸੁਖਨਾ ਨਹੀਂ ਰਹਿੰਦੀ ਰੂਹ। ਜਿਨ੍ਹਾਂ ਨੇ ਫੜ ਲਏ ਜੰਦਰੇ, ਉਹ ਘਰ ਨਹੀਂ ਵੜਦੇ ਚੰਦਰੇ। ਵਾਹਵਾ ਉਹਨੇ ਟੁੱਕ ਨਾਲ ਟੁੱਕ ਜੋੜਿਆ ਹੋਇਆ। ਤੇ 2-3 ਰਾਤਾਂ ਲੰਘ ਗਈਆਂ ਪਾਣੀ ਲਾਉਂਦਿਆਂ ਨੂੰ, ਮੰਗ ਕੇ ਜੋਗਾਂ ਲਾਇਆ। ਆਪ ਕਿਆਰੇ ਚ ਪੈ ਗਿਆ ਵੀ ਪਾਣੀ ਆਊਗਾ ਤੇ ਉੱਠ ਖੜਾਂਗੇ। ਉਹ ਜਿਹੜਾ ਢੱਗੇ ਹੱਕਦਾ ਸੀ, ਭਤੀਜਾ ਉਹਦਾ ਅਲੀ ਸੀ ਉਹਦੇ ਨਾਂ, ਅਕੇਲਾ ਵੀ ਰੁਕਣਾ ਨਹੀਂ ਆਇਆ, ਦੇਖਾਂ ਜਾ ਕੇ ਤੇ ਪਾਣੀ ਵਿੱਚ ਟੁੱਟਾ ਪਿਆ। ਉਹ ਪਾਣੀ ਆ ਗਿਆ। ਜਾਣੀ ਉਸ ਵੇਲੇ ਦਾ ਵਕਤ ਇਹ ਸੀਗਾ। ਅੱਜ ਦਾ ਵਕਤ ਸਾਡੇ ਰੱਬ ਯਾਦ ਨਹੀਂ ਗਾ, ਅੱਲਾ ਵੀ ਨਹੀਂ ਯਾਦ, ਕਿਉਂਕਿ ਹੁਣ ਸਾਨੂੰ ਸੁੱਖ ਬਹੁਤ ਹੋ ਗਏ। ਕਿ ਹੁਣ ਨਹਿਰਾਂ ਦੇ ਪਾਣੀ ਹੋ ਗਏ ਆ, ਟੂਬਵੈਲ ਬਿਜਲੀ ਤੇ ਹੋ ਗਏ ਆ, ਫੀਟਰਾਂ ਇੰਜਣਾਂ ਤੇ ਹੋ ਗਏ ਆ, ਸੂਰਜ ਦੀ ਤਬਾਨਾਈ ਤੋਂ ਹੋ ਗਏ ਆ, ਕਈ ਸਹੂਲਤਾਂ ਆ ਗਈਆਂ। ਬਾਬਾ ਤੁਸੀਂ ਵੀ ਨਾਲ ਹੱਥ ਬਣਾਉਂਦੇ ਹੁੰਦੇ ਹੋ ਦਿਲ ਤੇ ਜਾ ਕੇ? ਤੁਹਾਡਾ ਵੀ ਖੂਹ ਹੋਣੀ ਆਪਣਾ ਹਿੰਦੁਸਤਾਨ ਚ? ਹਾਂਜੀ, ਉੱਥੋਂ ਦੀ ਗੱਲ? ਨਹੀਂ, ਉੱਥੇ ਕੋਈ ਨਹੀਂ ਸੀ ਆਪਣਾ। ਕੋਈ ਨਹੀਂ ਸਿੱਖੋ ਜ਼ਮੀਨ ਜਿਹੜੀ ਪਾਣੀ ਉਹ ਤੇ ਆਪਣਾ ਰਲ ਮਿਲ ਕੇ ਲਾਏ ਹੋਏ ਸੀ ਨਾ। ਅੱਛਾ, ਸਹੀ, ਇਕੱਠੇ ਨਹੀਂ ਸੀਗੇ। ਅੱਡੋ ਮਿੱਟੀ ਉਦੋਂ ਮਾੜੇ ਸੀ ਲੋਕ ਤੇ ਰਲ ਮਿਲ ਕੇ ਲਾਉਂਦੇ ਸੀਗੇ ਸਾਰਿਆਂ 2-4 ਘਰਾਂ ਨੇ ਜਿਵੇਂ ਪੈਲੀਆਂ। ਬਾਬਾ ਜੀ ਪਾਣੀ ਹੁੰਦਾ ਸੀ ਖੂਹ ਦਾ, ਜ਼ਾਹਿਰ ਬਾਤ ਖੂਹ ਦਾ ਪਾਣੀ ਥੋੜਾ ਹੋਣਾ, ਸਾਡੇ ਮੋਟਰ ਤੋਂ ਲੈਣਾ ਕਰਦੇ ਨੇ ਇੱਥੇ, ਉਹ ਪਾਣੀ
ਜਦੋਂ ਵਾਹਣ ਨੂੰ ਲਾਉਂਦੇ ਹੋ ਕਿਤੇ ਭਰਦਾ ਕਿਵੇਂ ਸੀ ਕਿੰਨੀ ਕਿਆਰੇ ਪਾ ਲੈਂਦੇ ਸੀ, ਛੋਟੇ ਛੋਟੇ ਬਿਲਕੁਲ ਛੋਟੇ ਹਾਂਜੀ, ਕਿਆਰੇ, ਹਾਂਜੀ, ਜਿਹੜੇ। ਛੋਟੇ ਕਿਆਰੇ ਅੱਛਾ ਵਾਵਾ ਛੋਟੇ ਪਾ ਲੈਣੇ, ਅੱਛਾ ਅੱਛਾ ਉਹਦੇ ਨਾਲ ਭਰਦੇ ਸੀ ਅੱਛਾ ਕਿਆਰਿਆਂ ਨਾਲ। ਬਾਅਦ ਚ ਜਦ ਦੁਬਿਧਾ ਜੋੜ ਦੇਣਾ, 2 ਖੂਹ ਜੋੜ ਦੇਣੇ, ਫਿਰ ਜਿਹੜਾ ਪਾਣੀ ਡਬਲ ਹੋ ਜਾਂਦਾ। ਹੋ ਜਾਣਾ। ਹਾਂ ਬਾਬਾ ਜੀ ਜਦੋਂ ਬੀਜਦੇ ਹੋ ਕਣਕ ਖਾਦ ਸ਼ਾਦੀਆਂ ਕੋ ਥੱਲੇ ਕੋਈ ਨੇ ਜਾਣ ਵਾਸਤੇ ਉਹਨੂੰ ਕੀ ਪਾਉਂਦੇ ਖਾਦ ਕੋਈ ਨੀ, ਰੂੜੀ ਪਾਉਂਦੇ ਸੀ, ਮੱਲੜ ਜੀ ਨੂੰ ਕਹਿੰਦੇ ਮੱਲਰ ਕਹਿੰਦੇ ਸੀ, ਅੱਛਾ ਅੱਛਾ ਇਹ ਪਾਉਂਦੇ ਸੀ। ਤੇ ਸਪਰੇਵਾਂ ਹੁੰਦੀਆਂ ਹੁੰਦੀਆਂ ਕਿ ਨਹੀਂ ਨਾ ਸਪਰੇਆਂ ਵੀ ਕੋਈ ਨਹੀਂ ਸੀ, ਇੰਝ ਹੀ ਸੀ ਹਾਂਜੀ ਸੀ। ਕੁਦਰਤੀ ਸਾਰਾ ਕੁਝ ਹਾਂ ਤਾਂ ਹੀ ਤਾਂ ਫਿਰ ਤੁਸੀਂ ਹਜੇ ਤੱਕ ਬਾਬੇ ਹੈਗੇ ਹੋ ਨਾ ਹਾਂਜੀ। ਤੇ ਅਸੀਂ ਹੁਣ ਖਾਣੇ ਸਾਡੀ ਜਿੰਨੀ ਪੌਂਗ ਸਾਰੀ ਖਾਣ ਦੀ ਦਵਾਈਆਂ ਤੇ 50 ਸਾਲਾਂ ਬਾਅਦ ਸਾਡੇ ਬਿਮਾਰ ਵੀ ਤਾਂ ਸਾਰੇ ਹੀ ਆ ਸੀ, ਹਾਂਜੀ ਤੰਦਰੁਸਤ ਕਿਹੜਾ ਵਾ, ਕਿਸੇ ਦਾ ਬਲੱਡ ਵਧੀ ਜਾਂਦਾ, ਕਿਸੇ ਨੂੰ ਸ਼ੂਗਰ ਪਈ ਜਾਂਦੀ, ਕਿਸੇ ਨੂੰ ਅਟੈਕ ਹੋਈ ਜਾਂਦਾ। ਬਾਬਾ ਜੀ ਐਵੇਂ ਦੀ ਬਿਮਾਰੀਆਂ ਨਹੀਂ ਸੋਧ ਹੁੰਦੀਆਂ ਨਾ ਕੋਈ ਵੀ ਨਹੀਂ, ਉਦੋਂ ਮਾੜਾ ਮੋਟਾ ਸਾਰੇ ਬਸ ਹੁੰਦਾ ਸੀ ਮਾੜਾ ਮੋਟਾ ਕਿਸੇ ਨੇ ਤਾਸਤੁਰਾ ਚੜ ਗਿਆ ਤੇ ਕਹਿਣਾ ਗਲੋ ਪੀ ਲੋ, ਵਿੱਚੋਂ ਠਪੈਰੀ ਪਾ ਲੋ, ਜਮੈਣ ਪਾ ਲੋ, ਲੂਣ ਪਾ ਲੋ, ਇਹ ਜਿਹੀਆਂ ਚੀਜ਼ਾਂ ਪਾ ਲੈਣੀ ਤੇ ਠੀਕ। ਕਿਸੇ ਨੇ ਜੋ ਟੀਕਾ ਲੱਗਣਾ ਕਹਿਣਾ ਬੱਲੇ ਬੱਲੇ ਅੱਜ ਫਲਾਣੇ ਦੇ ਲੋਟਾ ਲੱਗਿਆ, ਬਿਮਾਰ ਹੋ ਗਿਆ, ਪਤਾ ਨਹੀਂ ਬਚੂ ਕਿ ਨਹੀਂ। ਉਦੋਂ ਤਾਂ ਇਹ ਜਿਹਾ ਹਾਲ ਸੀਗਾ ਤੇ ਉਦੋਂ ਕੋਈ ਨਹੀਂ ਸੀ, ਡਾਕਟਰ ਵੀ ਹਕੀਮ ਹੁੰਦੇ ਸੀ ਦੇਸੀ, ਤੇ ਜਾਂ ਦਮ ਝਾੜੇ ਲੋਕ ਕਰਦੇ ਸੀਗੇ, ਤੇ ਹੁਣ ਡਾਕਟਰ ਹੀ ਬਹੁਤ ਹੋ ਗਏ ਆ, ਬਿਮਾਰੀਆਂ ਵਧ ਗਈਆਂ ਬਿਮਾਰੀਆਂ ਵੱਧ ਗਈਆਂ। ਬਾਬਾ ਜੀ ਆਪਣੇ ਪਿੰਡ ਦੇ ਵਿੱਚ ਸਕੂਲ ਵੀ ਹੈਗਾ ਸੀ ਕਿ ਨਹੀਂ ਸਕੂਲ ਸਾਡੇ ਪਰ ਬੱਸੀਆਂ ਸੀਗਾ, ਦੂਰ ਜਾਂਦੇ ਪੜ੍ਹਨ? ਹਾਂ ਤੁਸੀਂ ਜਾਂਦੇ ਰਹੇ ਕਿ ਨਹੀਂ ਮੈਂ ਨਹੀਂ ਸੀ ਜਾਂਦਾ, ਮੇਰੇ ਤੋਂ ਛੋਟੇ ਵੱਡੇ ਸੀ ਉਹ ਜਾਂਦੇ ਸੀ, ਅੱਛਾ ਹੋ ਜਾਂਦੇ 6ਵੀਂ ਤੱਕ ਸੀਗਾ ਅੱਛਾ ਅੱਛਾ। ਸਕੂਲ ਉਹ। ਤੇ ਬਜ਼ੁਰਗੋ ਤੁਸੀਂ ਦੱਸਿਆ ਵੀ ਅਸੀਂ ਜਿਹੜੇ ਉਹਨਾਂ ਗੁਰਦੁਆਰਿਆਂ 'ਚ ਚੱਲ ਜਾਣਾ ਹਲਵਾ ਲੈਣੀਆਂ ਤੇ ਆਮ ਘਰਾਂ ਵਿੱਚ ਵੀ ਵੰਡਦੇ ਮੁੰਡੇ ਉਹ ਬੱਚੇ ਚੱਲ ਜਾਂਦੇ ਘਰਾਂ ਬੀਬੀਆਂ 'ਚ ਵੰਡਦੇ ਹੋ ਆਪੇ ਖਾ ਲੈਂਦੇ ਸੀਗੇ, ਉੱਥੇ ਖਾ ਖੂ ਜਾਣਾ। ਨਹੀਂ ਨਹੀਂ ਕਈ ਬੀਬੀਆਂ ਘਰਾਂ 'ਚ ਵੰਡਦੇ ਜਿਵੇਂ ਹੁਣ ਇੱਥੇ ਘਰਾਂ ਘੁੰਮਣ ਨਹੀਂ ਘਰਾਂ ਚ ਨਹੀਂ ਸੀ ਬਣਦੇ, ਅੱਛਾ ਅੱਛਾ ਉਹ ਘਰਾਂ ਨਹੀਂ ਸੀ। ਅੱਛਾ ਅੱਛਾ ਉਹ ਤੇ ਉਹਨਾਂ ਦਾ ਜਿਵੇਂ ਇੱਕ ਅਸੀਂ ਕੋਈ ਖੁਸ਼ੀ ਮਨਾਉਂਦੇ ਆ, ਮਹੀਨੇ ਸਵਾ ਮਹੀਨੇ ਪਿੱਛੋਂ ਉਹ ਪਕਾਉਂਦੇ ਸੀਗੇ ਸਿੱਖ ਹਲਵਾ। ਇਹ ਲੋਹੜੀ ਪਕਾਉਂਦੇ ਹੁੰਦੇ ਆ? ਲੋਹੜੀ ਵੀ ਪਕਾਉਂਦੇ ਸੀ, ਲੋਹੜੀ ਮੰਗਣ ਵੀ ਜਾਂਦੇ ਸੀ। ਕੀ ਕਰਦੇ ਸੀ ਜਦੋਂ ਮੰਗਾਈਆਂ ਕੀ ਕਹਿੰਦੇ? ਉਹ ਕਹਿਣਾ ਕੋਠੇ ਤੇ ਮੋਰ ਤੇਰੇ, ਸਾਨੂੰ ਛੇਤੀ ਤੋਰ, ਤੇਰੀ ਜੀਵੇ ਜੋੜੀ, ਸਾਨੂੰ ਦੇ ਲੋੜੀ, ਇਹ ਜਿਹੇ ਗਾਣੇ ਗਾਉਂਦੇ ਤੁਰੇ ਫਿਰਦੇ ਹੁੰਦੇ ਸੀ। ਉਹ ਫਿਰ ਗੁੜ ਗੜ ਦਿੰਦੀਆਂ ਜਿਹੜੇ ਬੁੜੀਆਂ ਕੁੜੀਆਂ ਘਰ ਵਾਲੀਆਂ, ਇਹ ਸਾਰੇ ਘਰਾਂ ਜਾਣਾ ਔਰ ਤੁਰੇ ਫਿਰਨਾ ਪਿੰਡ ਦੇ ਵਿੱਚ ਡੇਰਿਆ ਸੀ, ਜਿਵੇਂ ਜਿਵੇਂ ਘਰ ਸੀਗੇ ਤੇ ਫਿਰ ਐ ਦੇਈ ਜਾਂਦੇ ਸੀਗੀਆਂ। ਖੇਲਦੇ ਖੁੱਲਦੇ ਨਹੀਂ ਹੁੰਦੇ? ਖੇਡ ਜੇ ਸੀ ਆਪਦੇ ਘਰਾਂ 'ਚ ਮੁਸਲਮਾਨਾਂ ਨਾਲ ਹੀ, ਬੱਚਿਆਂ ਨਾਲ ਹੀ, ਸਿੱਖਾਂ ਨਾਲ ਕੋਈ ਖੇਡ ਨਹੀਂ ਸੀ ਹੁੰਦੀ। ਅੱਛਾ ਅੱਛਾ ਨਹੀਂ ਕੀ ਖੇਡਦੇ? ਕਬੱਡੀ ਖੇਡਦੇ ਸੀ ਜਾਂ ਕੋਈ ਬਾਂਹ ਬੂ ਫੜਨੀ ਜਾਂ ਭਾਰ ਚੁੱਕਣੇ, ਐਵੇਂ ਕਿਵੇਂ ਦਾ ਖੇਲਾਂ ਸੀ? ਕੋਈ ਵੀ ਨਹੀਂ, ਬਸ ਐਵੇਂ ਫੁੱਟਬਾਲ ਮੀਟਿੰਗ ਖੇਡ ਖੁੱਡੋ ਬੱਤੀ ਹੋਣੀ ਗੱਡੀ 'ਚ, ਅੱਛਾ ਇੱਕ ਖੁੰਡੀ ਹੋਣੀ, ਉਹਨੇ ਟੁੱਲ ਮਾਰਨਾ, ਉਹ ਖੁੱਡੋ ਉਹਦੇ ਵਿੱਚ ਮਾਰ। ਅੱਛਾ ਬਾਬਾ ਉਦੋਂ ਇੱਕ ਜਿਹੜਾ ਹੁੰਦਾ ਇੱਕ ਖੇਲ ਹੈ, ਉਹਨੂੰ ਤੁਹਾਡੇ ਉਦੋਂ ਹੋਣੀ ਕਿ ਨਹੀਂ, ਉਹ ਕਿੱਲੇ ਦੇ ਨਾਲ ਇੱਕ ਰੱਸੀ ਬੰਨ ਕੇ ਛਿੱਤਰ ਰੱਖ ਲੈਂਦੇ ਹਨ, ਜਿਵੇਂ ਹੁਣ ਐਵੇਂ ਖੇਡ ਉਹ ਕਿ ਛਿੱਤਰ ਕਿੱਲਾ ਉਹਨੂੰ ਕੀ ਕਹਿੰਦੇ ਨੇ? ਨਹੀਂ ਉਹ ਨਹੀਂ ਅਸੀਂ ਦੇਖਿਆ, ਐਵੇਂ ਦੇ ਖੇਡਾਂ ਨਹੀਂ ਸਨ? ਉਹ ਨਹੀਂ ਦੇਖਿਆ। ਅੱਛਾ ਅੱਛਾ ਗੁੱਲੀ ਡੰਡਾ ਹੁੰਦਾ ਸੀ ਉਦੋਂ? ਗੁੱਲੀ ਡੰਡਾ ਖੇਡਦੇ ਰਹੇ ਸਾਰੇ? ਗੁੱਲੀ ਡੰਡਾ ਸੀਗਾ। ਫੁੱਟਬਾਲ ਵੀ ਹੁੰਦਾ ਸੀ ਕਿ ਨਹੀਂ? ਨਹੀਂ ਫੁੱਟਬਾਲ ਵੀ ਤੇ ਆ ਗੇਂਦ ਬੱਲਾ ਜਿਹਨੂੰ ਕ੍ਰਿਕਟ ਖੇਡ ਬੰਦਾ ਵੀ ਕੋਈ ਨਹੀਂ। ਇਹ ਵੀ ਬਾਅਦ ਚ ਆਈਆਂ ਤੁਹਾਡਾ? ਉਦੋਂ ਇੰਨਾ ਕੀ ਹੁੰਦਾ ਸੀ ਤੇ ਜਾਂ ਠਿਕਰੀਆਂ ਜੋੜ ਲੈਣੀਆਂ, ਅੱਛਾ ਅੱਛਾ ਉਹਦੇ ਤੇ ਗੇਂਦ ਮਾਰਨੀ, ਉਹਨੂੰ ਪਿੱਛੋਂ ਠੰਡਾ ਤੱਤਾ ਲੈਣਾ, ਉਹ ਡਿੱਗ ਪੈਣੀਆਂ, ਫਿਰ ਭੱਜਣਾ, ਉਹਨੇ ਗੇਂਦ ਮਾਰਨੀ। ਬਾਬਾ ਜੀ ਤੁਹਾਡੇ ਗੁਆਂਢੀ ਕੋਈ ਹੈ ਸਿੱਖਾਂ ਦਾ ਘਰ ਮਹੱਲੇ 'ਚ ਜਾਂ ਲੱਗਦਾ? ਨਹੀਂ ਪਿੱਛਾਂ ਸੀ ਸਾਤੋਂ, ਥੋੜਾ ਹਟ ਕੇ ਸੀ? ਫਰਕ ਨਾ ਸੀਗੇ, ਕਿੰਨਾ ਦਾ ਸੀ ਘਰ? ਬਸ ਐਵੇਂ ਜਿਵੇਂ ਹੁਣ ਆ ਡੇਰਾ, ਪਰ ਕਿਹੜੇ ਸਿੱਖਾਂ ਦੇ ਮੈਂ ਨਾਂ ਪਤਾ? ਨਾਂ ਨਹੀਂ ਆਉਂਦੇ, ਨਾਂ ਦੇ ਨਹੀਂ ਆਉਂਦਾ ਯਾਰ। ਬਾਬਾ ਜੀ ਪਿੰਡਾਂ 'ਚ ਐਡਾ ਵੱਡਾ ਤਾਂ ਪਿੰਡ ਸੀ, 7 ਪੱਤੀਆਂ 7 ਨੰਬਰ। ਉਹ ਤਾਂ ਸਾਡਾ ਤਾਂ ਛੋਟਾ ਸੀ, ਬਸਤੀ ਸੀਗੀ, ਜਿਵੇਂ ਆਹ ਬਸਤੀ ਹੈ ਸਾਡੀ, ਇਉਂ ਸੀਗੀ। ਪਿੰਡ ਸਾਡਾ ਦੂਰ ਸੀਗਾ, ਥੋੜਾ ਫਟ ਕੇ ਸੀ। ਹਾਂ ਪਿੰਡ ਸਾਡਾ। ਤੇ ਦੁਕਾਨਾਂ ਆ ਸਾਡੇ ਪਿੰਡ? ਹਾਂ ਸਾਡੇ ਪਿੰਡ ਦੁਕਾਨਾਂ ਖੱਤਰੀ ਦੀ ਜਾਂ ਮੁਸਲਮਾਨ ਦੀ? ਕੋਈ ਨਹੀਂ, ਆ ਜਿਹੜੀ ਖਾਣ ਪੀਣ ਵਾਲੀ? ਕੋਈ ਨਹੀਂ, ਮੇਰਾ ਖਿਆਲ ਆ ਕੋਈ ਵੀ ਨਹੀਂ ਸੀ, ਨਾ ਕਦੀ ਗਏ ਸੀ ਦੁਕਾਨਾਂ ਤੇ। ਅੱਛਾ ਅੱਛਾ ਬਾਬਾ ਜੀ ਅੰਜੋ ਵਰਤੋਂ ਭੱਜ ਕਿਵੇਂ ਦੀ ਸਾਰੇ ਤੁਹਾਡੇ ਪਿੰਡ? ਜਦੋਂ ਤੁਸੀਂ ਕਿਹਾ ਨਾ ਸਿੱਖ ਵੀ ਆਏ ਸਨ ਕੁਛ, ਤੇ ਉਹ ਵੱਡਿਆਂ ਬਜ਼ੁਰਗਾਂ ਨਾਲ ਵਰਤੋਂ ਵਰਤਾ ਸੀਗੀ ਉਹਨਾਂ ਨਾਲ। ਜਦ ਅਸੀਂ ਲਾੜੇ ਹੋਏ ਆ ਪਏ ਆ ਤੇ ਸਾਡੇ ਨਾ ਉਹ ਜਿਹੜਾ ਬੰਗਲਾ ਕਹਿੰਦੇ ਸੀ ਜਾਣੀ, ਇਹਦਾ ਨਹਿਰ ਦਾ ਜਿਹੜਾ, ਉਹਨੂੰ ਕੋਠੀ ਵੀ ਕਹਿੰਦੇ ਸੀਗੇ, ਉੱਥੇ ਜਾ ਕੇ ਇਕੱਠੇ ਹੋ ਗਏ ਸਿੱਖ ਅਸੀਂ ਮੁਸਲਮਾਨ, ਜਦੋਂ ਜੜ ਕੇ ਆਏ ਆ। ਰਾਏਕੋਟ ਥਾਣੇ ਸਾਡਾ ਕੈਂਪ ਲੱਗਾ ਸੀਗਾ, ਤੇ ਉਹ ਸਾਨੂੰ ਮੋੜਨ ਆ ਗਏ ਵੀ ਤੁਸੀਂ ਆ ਜਾਓ, ਤੁਹਾਨੂੰ ਅਸੀਂ ਸਿੱਧਵਾਂ ਚਲੇ ਸਿੱਖ, ਸਿੱਧਵਾਂ ਸਲੇਮਪੁਰਾ ਸੀਗਾ ਰਾਜਪੂਤਾਂ ਦਾ ਪਿੰਡ, ਤੇ ਉੱਥੇ ਫੌਜੀ ਬੜੇ ਸੀਗੇ ਉਹਨਾਂ ਦੇ, ਵੀ ਉਹਨਾਂ ਦਾ ਸਾਨੂੰ ਖਤਰਾ ਵਾ, ਵੀ ਉਹਨਾਂ ਸਾਨੂੰ ਮਾਰਨਾ, ਤੇ ਤੁਸੀਂ ਆ ਜਾਓ, ਮੁੜਿਆ ਉਹ ਵਿੱਚੋਂ ਫਿਰ ਕੋ ਬੰਦੇ ਸਾਨੂੰ ਦੱਸਣ ਵਾਲੇ ਵੀ ਸੀਗੇ, ਵਿੱਚੋਂ ਕਰਕੇ ਤੁਰ ਜਾਓ।
ਵਰਤੋਂ ਨੂੰ ਤੁਹਾਡੇ ਤੇ ਹੱਲਾ ਪੈ ਜਾਣਾ ਵਾ। ਅੱਛਾ ਉਹ ਫਿਰ ਵਿੱਚੋਂ ਅੱਧੇ ਕੁ ਤੁਰ ਪਏ, ਅੱਧੇ ਕਜੇ ਖੜੇ ਹੀ ਸੀਗੇ, ਅਖੀਰ ਸਾਰੇ ਤੁਰ ਪਏ। ਫਿਰ ਅਸੀਂ ਉੱਥੇ ਰਾਏਕੋਟ ਆ ਗਏ ਕੈਂਪ ਚ, ਉੱਥੇ ਕੋ 2-3 ਮਹੀਨੇ ਰਹੇ ਆ। ਅੱਛਾ ਬਾਬਾ ਜੀ, ਰਾਏਕੋਟ ਤੁਸੀਂ ਕੈਂਪ ਚ ਆਏ ਹਾਂ। ਤੇ ਜਦੋਂ ਪਿੰਡੋਂ ਨਿਕਲੇ ਸੀ, ਹੂੰ। ਚਲੋ ਕੋਈ ਤੁਹਾਨੂੰ ਵੀ ਉਹਨਾਂ ਦੀ ਗੱਲਾਂ ਆਪ ਵੀ ਯਾਦ ਨੇ, ਤੁਹਾਡੇ ਮਾਂ ਪਿਓ ਵੀ ਬਾਅਦ ਚ ਕੋਈ ਤੁਹਾਨੂੰ ਦੱਸਿਆ ਹੋਏਗਾ, ਪਿੰਡੋਂ ਲਿਆ ਕੀ ਕੁਛ, ਛੱਡਿਆ ਕੀ ਕੁਛ? ਸਭ ਕੁਝ ਛੱਡਿਆ ਆਏ ਸੀਗੇ, ਆਪਦੀਆਂ ਜਾਨਾਂ ਲੈ ਕੇ ਨਿਕਲੇ ਸੀ। ਜਾਂ ਜਿਹਦੇ ਕੋਲ ਕਿਸੇ ਕੋਲ ਕੋਈ ਪੈਸਾ ਧੇਲਾ ਹੋਊਗਾ ਉਹ ਥੋੜਾ ਬਹੁਤਾ ਲੈ ਆਇਆ, ਯਾਨੀ ਉਹ ਜਿਹੜਾ ਜੇਬ ਵਾਲਾ ਸਮਾਨ ਹੈ ਮੇਰਾ ਫੜਿਆ ਉਹਨਾਂ ਕੋਲ ਲੈ ਆਏ ਸੀ। ਅੱਛਾ ਅੱਛਾ। ਬਾਅਦ ਦੇ ਵਿੱਚ ਉਹ ਪਿੰਡ ਦੇ ਵਿੱਚ ਕੋਈ ਅੱਗ ਲੱਗੀ ਹੋਏ, ਕਤਲੋ ਆਮ ਕੋਈ ਐਵੇਂ ਦੀ ਕੰਮ ਹੋਇਆ? ਕੋਈ ਨਹੀਂ ਹੋਈ, ਬਸ ਇਹਦੀ ਰਹੀ। ਹਾਂ ਅਮਨ ਨਾਲ ਹੀ ਆਈ। ਅੱਛਾ। ਬਾਅਦ ਚ ਜਾਣਾ ਫੱਕਾ ਜਿਹੜਾ ਸੀ ਉਹ ਰਾਤ ਨੂੰ ਜਾਣਾ, ਇਹਨਾਂ ਨੇ ਜਿਹੜੇ ਮੁੰਡੇ ਜਵਾਨ ਸੀਗੇ ਉਹਨਾਂ ਘਰੋਂ ਉੱਥੋਂ ਦਾਣੇ ਦੂਣੇ ਲੈ ਆਉਣੇ। ਕਿਸੇ ਨੇ ਬਾਅਦ ਚ ਮੱਕੀਆਂ ਹੁੰਦੀਆਂ ਸੀਗੀਆਂ ਤੇ ਮੱਕੀਆਂ ਦੇ ਛੱਲੀਆਂ ਤੋੜ ਲਿਆਉਣੀਆਂ। ਜਦੋਂ ਉਜਾੜੇ ਪਏ ਆ ਉਦੋਂ ਫਿਰ ਕੋਈ ਗੱਡੇ ਗੁੱਡੇ ਲਿਆਂਦੇ, 1-2 ਸਾਡੇ ਵਿੱਚ ਬੰਦਿਆਂ ਨੇ। ਅੱਛਾ। ਕੋਈ ਢੱਗੇ ਵਿੱਚ ਕਿਸੇ ਨੇ ਦੇ ਤੇ, ਕਿਸੇ ਨੇ ਨਾ ਦਿੱਤੇ। ਨਾਲ ਆਪ ਇੱਕ ਜਣਾ ਜੁੜਿਆ ਆਇਆ, ਇੱਕ ਜਣਾ ਢੱਗਾ ਜੋੜ ਲੈਣਾ ਤੇ ਐ ਰੁੜ ਖੁਲ ਕੇ ਤੇ ਆਏ ਆ। ਅੱਗੇ ਦੇ ਨਾਲ ਆਪ ਹੀ ਖਿੱਚਣਾ, ਆਪ ਨਾਲ ਬੋਲਣਾ ਲੱਗ ਜਾਣਾ। ਕੋਈ ਸੜਕ ਪੱਕੀ ਸੀਗੀ, ਤੋੜ ਪੱਕੀ ਆਉਂਦੀ ਸੀ ਤੇ ਪੱਕੀ ਤੇ ਫਿਰ ਲਈ ਆਏ, ਕਦੀ ਤੂੰ ਜੁੜ ਪਿਆ ਕਦੀ ਮੈਂ ਜੁੜ ਪਿਆ, ਐ ਕਰਕੇ ਨਾ ਉਹ ਫਿਰ ਥੋੜਾ ਬਹੁਤਾ ਜਿਹੜਾ ਸਮਾਨ ਸੀਗਾ ਲੈ ਜੁਲੀ ਕੋਈ ਲਈ ਹੋਈ। ਬੱਚੇ ਕਿਹੜੇ ਕੈਂਪ ਚ ਭਲਾ ਤੁਸੀਂ ਇਹ ਦੱਸਿਆ, ਕਿਹੜੇ ਕਿੱਥੇ ਲੱਗਾ ਸੀ? ਰਾਏਕੋਟ। ਕਿੰਨੇ ਕੁ ਦਿਨ ਉੱਥੇ ਰਹੇ? ਉੱਥੇ ਬਾਬਾ 3-4 ਮਹੀਨੇ ਰਹੇ ਮੇਰੇ ਗੱਲ। ਤੇ ਬਾਬਾ ਜੀ 3-4 ਮਹੀਨੇ ਰਹੇ, ਤੁਸੀਂ ਆਏ ਵੀ ਘਰੋਂ ਖਾਲੀ, ਜਿਵੇਂ ਤੁਸੀਂ ਦੂਸਰੇ ਵੀ ਇੰਜ ਆਏ ਹੋਣਗੇ ਖਾਲੀ? ਸਾਰੇ ਐਵੇਂ ਆਏ। ਖਾਣ ਪੀਣ ਕਿਵੇਂ ਹੋਇਆ? ਕੀ ਖਾਣ ਪੀਣ ਐਵੇਂ ਤੈਨੂੰ ਦੱਸਿਆ ਵੀ ਥੋੜੇ ਬਹੁਤੇ ਲੈ ਆਉਂਦੇ ਸੀਗੇ। ਬਾਅਦ ਦੇ ਫਿਰ ਜਦੋਂ ਉਜਾੜੇ ਪਏ ਆ ਸਿੱਧਵਾਂ ਸਲੇਮਪੁਰਾ ਸਾਡੇ ਫਿਰ ਆ ਕੇ ਕੈਂਪ ਲੱਗਾ ਤੇ ਉੱਥੇ ਕੁੜੀਆਂ ਬਾਹਰ ਪਿਸ਼ਾਬ ਸ਼ੂਬ ਕਰਨ ਗਈਆਂ ਤੇ ਫੌਜੀਆਂ ਨੇ ਇੱਕ ਨੇ ਕੁੜੀ ਫੜ ਲਈ। ਮੁੰਡਾ ਉਹਦਾ ਭਰਾ ਨਾਲ ਗਿਆ ਸੀ, ਉਹਨੇ ਫੌਜੀ ਦੇ ਮਾਰੇ ਛੋਟਾ ਡਾਂਗ ਜੋ ਮਾਰਿਆ, ਆਹ ਖੋਲੀ ਕੁੜੀ। ਉਹ ਫਿਰ ਘਰ ਆ ਕੇ ਕੈਂਪ ਚ ਫੈਰ ਮਾਰ ਕੇ ਗਏ ਭਲਾ ਮੁੰਡੇ ਨੂੰ ਫੌਜੀ। ਉਹੀ ਫੌਜੀ ਬਾਅਦ ਚ ਫੌਜੀ ਫੜ ਲਿਆ ਬੰਦਿਆਂ ਨੇ ਤੇ ਕੁੱਟਣ ਮਾਰਨ ਲੱਗੇ ਉਹਨੂੰ। ਉਹ ਫਿਰ ਬਾਕੀ ਦੇ ਫੌਜੀਆਂ ਆ ਕੇ ਛਡਾ ਲਿਆ ਉਹਦੇ ਕੋਲੋਂ ਵੀ ਅਸੀਂ ਆਪੇ ਹੁਣ ਇਹਦੇ ਨਾਲ ਨਿਬੜ ਲਾਂਗੇ। ਫਿਰ ਉਹ ਦੁਆਲੇ ਤੋਪਾਂ ਗੋਲੇ ਚਲਾਉਣ ਲੱਗ ਪਏ ਉਹ ਫੌਜੀ ਵੀ ਕੈਂਪ ਨੂੰ, ਕਿਤੇ ਸਿੱਖ ਪੈ ਗਏ ਆ ਤੇ ਨਹੀਂ ਕੋਈ ਨਹੀਂ ਪਿਆ ਸਾਡੇ। ਫਿਰ ਤੁਰ ਕੇ ਕੈਂਪ ਅਸੀਂ ਨਾ ਇੱਥੇ ਆਏ ਆ ਕਸੂਰ ਗੰਡਾ ਸਿੰਘ ਹੈ। ਅੱਛਾ। ਉਹਨੇ ਰਾਏਕੋਟ ਵਾਲੇ ਕੈਂਪ ਚੋਂ ਗੰਡਾ ਸਿੰਘ ਇੱਥੇ ਆਉਂਦਾ ਤਾਂ ਕਿੰਨੀ ਕੁ ਫਿਰ ਦੇਰ ਕਿੰਨੀ ਕੁ ਲੱਗੀ ਤੁਰ ਤੇ, ਕਿੰਨੇ ਕੁ ਰਹੇ, ਕਿੰਨਾ ਕੁ ਸਫ਼ਰ ਸੀ? 10 ਮੀਲ ਤੋਰਦੇ ਸੀਗੇ। ਅੱਛਾ। ਬਸ ਫਿਰ ਕੈਂਪ ਲਵਾ ਦਿੰਦੇ। ਬਜ਼ੁਰਗੋਂ ਜਿਹੜਾ ਤੁਹਾਡਾ ਉਹ ਸੀ ਕਾਫਲਾ, ਤਕਰੀਬਨ ਕਿੰਨੇ ਕੁ ਵੱਡੇ ਹਨ? 2-4 ਪਿੰਡ ਦੇ ਬਹੁਤ ਹੀ ਵੱਡੇ ਸਨ। ਬਹੁਤੇ ਵੱਡੇ ਸੀ। ਘਰੀ ਤਾਂ ਮੈਂ ਤੇ ਇੱਕ ਕੁੜੀ ਜਲਾਇਆ ਦੀ ਸੀ। ਅੱਛਾ। ਦੋਵੇਂ ਗਵਾਚ ਗਏ। ਅੱਛਾ। ਤੇ ਇੱਕ ਦੂਏ ਨੇ ਬਾਹਾਂ ਫੜੀ ਫਿਰੇ ਉਹਨੇ ਤੁਰੇ ਫਿਰ ਕੇ। ਉਹ ਫਿਰ ਕੈਂਪਾਂ ਚ ਨਾ ਲੱਦ ਕੇ ਫੌਜੀ ਲੈ ਆਉਂਦੇ ਸੀਗੇ। ਫਿਰ ਉਹਨਾਂ ਸਾਨੂੰ ਆ ਕੇ ਕੈਂਪ ਚ ਦਿੱਤਾ। ਤੇ ਉਹ ਕਈ ਵਾਰੀ ਇਹ ਜਿਹੇ ਵਾਕਈ ਹੋਏ ਆ। ਛੋਟਾ ਹੀ ਸੀ ਮੈਂ ਵੀ। ਤੇ ਫਿਰ ਰਾਤ ਵਿੱਚ ਨਹੀਂ ਕੋਈ ਹਮਲਾ ਹੋਇਆ ਆਪਣੇ ਕੈਂਪ ਤੇ? ਹੁੰਦਾ ਹੋਇਆ ਕੋਈ ਨਹੀਂ ਹੋਇਆ। ਇੱਥੇ ਆ ਗਏ, ਇੱਥੇ ਫਿਰ ਜਦੋਂ ਆ ਗਏ ਹੈਰ ਤੇ ਆ ਗਏ ਗੰਡਾ ਸਿੰਘ ਵਾਲੇ, ਉੱਥੇ ਉਹ ਪਿਛਾਂ ਮੁੜ ਗਏ। ਉਹਨੇ ਕਿਹਾ ਲਓ ਜੀ ਜਾਓ ਹੁਣ ਪਾਕਿਸਤਾਨ। ਕੌਣ ਮੁੜ ਗਏ ਬਾਬਾ ਜੀ? ਉਹ ਜਿਹੜੇ ਸਿੱਖ ਫੌਜੀ ਆਏ ਸੀਗੇ ਗੋਰਖੇ ਸੀਗੇ ਨੇਪਾਲ ਦੇ, ਉਹ ਫੌਜੀ ਸੀਗੇ। ਤੇ ਸਾਨੂੰ ਪਾਣੀ ਵੀ ਨਹੀਂ ਸੀ ਪੀਣ ਦਿੰਦੇ, ਬਾਹਰੋਂ ਨਲਕਿਆਂ ਤੋਂ, ਖੂਹਾਂ ਤੋਂ, ਪੈਲੀਆਂ ਚੋਂ, ਕਾਲਾਂ ਤੋਂ। ਕਹਿੰਦੇ ਨਹੀਂ ਵਿੱਚ ਜ਼ਹਿਰ ਨਾ ਪਾਈਓ, ਵਿਆਹ ਨਾ ਪਾਇਆ। ਤੇ ਐਵੇਂ ਬਸ ਭੁੱਖੇ ਤੇ ਆਏ ਤੁਰੇ ਫਿਰਦੇ ਰਹੇ। ਬਾਬਾ ਜੀ ਉਦੋਂ ਬਾਰਿਸ਼ਾਂ ਵੀ ਬੜੀਆਂ ਪੈਂਦੀਆਂ? ਬਾਰਿਸ਼ਾਂ ਬਹੁਤ ਪਈਆਂ। ਤੇ ਸੌਂਦੇ ਕਿਵੇਂ? ਕੀ ਉਦੋਂ ਹਾਲਾਤ ਹੁੰਦੇ? ਸੌਣਾ ਕਾਹਦਾ ਉਹਦੇ ਘਰਾਂ ਬਾਰਿਸ਼ ਖਤਰਾ ਮਾਰ ਜਾਂਦਾ ਵੀ ਉਦੋਂ ਐਵੇਂ ਬਸ ਮਾੜੇ ਮੋਟੇ ਉੱਥੇ ਕੱਪੜੇ ਲੈ ਕੇ ਕੁੱਲੀਆਂ ਜਿਹੀਆਂ ਪਾ ਕੇ ਬੈਠੇ ਸੀਗੇ। ਉੱਥੇ ਕਿਹੜੇ ਬਿਸਤਰੇ ਉਹਨਾਂ ਕੋਲ ਸੀਗੇ, ਮਕਾਨ ਕੁੱਲੇ ਆਏ ਸੀਗੇ। ਬਾਬਾ ਜੀ ਇੱਥੇ ਫਿਰ ਗੰਡਾ ਸਿੰਘ ਵਾਲੇ ਬਾਰਡਰ ਕ੍ਰਾਸ ਕੀਤਾ ਤੁਸੀਂ? ਹਾਂ, ਗੰਡਾ ਸਿੰਘ ਦਾ ਹੈਡ ਨੀਗਾ ਆਪਣੇ ਕਸੂਰ ਤੋਂ ਪਰਾਂ ਦਰਿਆ ਦਾ, ਉਹਦੇ ਤੋਂ ਦੀ ਪਰਾਂ ਹਿੰਦੁਸਤਾਨ ਰਹਿ ਜਾਂਦਾ, ਪਰਾਂ ਪਾਕਿਸਤਾਨ ਆ। ਉੱਥੇ ਨਹੀਂ ਕੋਈ ਵੱਢ ਕਟਾਈ ਹੋਈ? ਨਹੀਂ ਕੋਈ ਨਹੀਂ। ਉੱਥੋਂ ਫਿਰ ਅੱਗੋਂ ਕਸੂਰ ਆ ਗਈ ਆ। ਕਸੂਰੋਂ ਫਿਰ ਕੋਈ ਕਿਧਰੇ ਤੁਰ ਗਿਆ, ਕੋਈ ਕਿਧਰੇ। ਫਿਰ ਗੱਡੀਆਂ ਆਮ ਮੁਫਤ ਚੁੱਕਦੀਆਂ ਸੀਗੀਆਂ। ਉਹ ਗੱਡੀਆਂ ਚ ਚੜੇ ਗਏ, ਕੋਈ ਥੱਲੇ ਬਹਿ ਗਿਆ, ਕੋਈ ਉੱਤੇ ਗੱਡੀਆਂ ਦੇ ਬਹਿ ਗਿਆ। ਐ ਮਾਲ ਗੱਡੀਆਂ, ਦੂਜੀਆਂ ਗੱਡੀਆਂ, ਉਹ ਐ ਫਿਰ ਪਾਕਿਸਤਾਨ ਦੇ ਵਿੱਚ ਖਿੱਲਰ ਗਏ ਥਾਂ ਜਿੱਥੇ ਕਿਸੇ ਸੂਤ ਲੱਗਾ।
ਬਾਬਾ ਜੀ ਇੱਥੇ ਜਦੋਂ ਆ ਗਏ, ਹਾਂ ਇੱਥੇ ਆਣ ਕੇ ਪੈਰ ਲਾਉਂਦੇ ਵੀ ਕੋਈ ਟਾਈਮ ਲਗਾਉਣਾ, ਇੱਕ ਦੂਸਰੇ ਦੇਸ਼ ਚ ਦੂਸਰੇ ਚ ਆਣਾ ਨਾਮੂ ਆਣ ਕੇ ਖਾਣ ਪੀਣ ਦਾ ਉਹ ਤੇ ਖਾਣ ਪੀਣ ਦੀ ਤਾਂ ਖਿਆਈ ਆਈ ਆ। ਖਾਣ ਪੀਣ ਨੂੰ ਤੇ ਇਹੀ ਆ ਵੀ ਪੱਲੇ ਤੇ ਕੁਝ ਹੈ ਨਹੀਂ ਸੀਗਾ। ਕੁਛ ਤਾਂ ਕਈਆਂ ਨੇ ਤਾਂ ਮੰਗ ਪੈਣ ਕੇ ਗੁਜ਼ਾਰਾ ਕੀਤਾ, ਕਈਆਂ ਨੇ ਆਪਦਾ ਬਾਹਰੋਂ ਗੋਂਗਲੂ ਮੂਲੀਆਂ ਪੱਟ ਲਿਆਂਦੇ, ਉਹ ਖਾ ਲਿਆ। ਕਮਾ ਟਾਂਡਾ ਖੜਾ ਕੰਨੇ ਟੋਰੀ ਰਾਤ ਨੂੰ ਪੱਟ ਲਿਆਂਦਾ, ਐਂ ਕਰਕੇ ਵਕਤ ਲੰਘਾਇਆ ਵਾ। ਬਾਅਦ ਦੇ ਵਿੱਚ ਫਿਰ ਹੌਲੀ ਹੌਲੀ ਕੁਛ ਥੋੜਾ ਬਹੁਤਾ ਆਟਾ ਉਟਾ ਦੇਣ ਲੱਗ ਗਈ ਗੌਰਮੈਂਟ, ਤੇ ਉਹ ਲੈਣ ਲਾਉਣ ਲੱਗ ਗਏ। ਫਿਰ ਪੈਲੀਆਂ ਦੇਣ ਲੱਗ ਪਏ, ਫਿਰ 1 ਕਿੱਲਾ ਫੀਜੀ ਨੂੰ, ਫਿਰ ਉਹ ਦਾਣੇ ਦੂਣੇ ਖਵਾਉਣ ਲੱਗ ਗਏ। ਜਿਹੜੇ ਮਕਸਦ ਵਾਸਤੇ ਪਾਕਿਸਤਾਨ ਜਿਹੜਾ ਬਾਬੇ ਕਾਜ਼ੀ ਆਜ਼ਮ ਨੇ ਜਾਂ ਜਿੰਨੇ ਵੀ ਉਸ ਟਾਈਮ ਹੈ ਸਨ, ਇਹਨਾਂ ਨੇ ਆਜ਼ਾਦ ਕਰਨ ਵਾਸਤੇ ਕੋਈ ਮਕਸਦ ਹੁੰਦਾ ਨਾ ਇਸ ਚੀਜ਼ ਦਾ, ਕਿਉਂ ਮਕਸਦ ਸਾਡਾ ਫਿਰ ਪੂਰਾ ਹੋ ਗਿਆ, ਕੰਮ ਸਹੀ ਹੋ ਗਿਆ? ਮੇਰੇ ਅੰਦਾਜ਼ੇ ਤਾਂ ਬਿਲਕੁਲ ਠੀਕ ਹੋ ਗਿਆ ਕਿ ਹੁਣ ਹਿਸਾਬ ਲਾ ਲਾ ਵੀ ਹਿੰਦੁਸਤਾਨ ਚ ਮੁਸਲਮਾਨ ਬਹੁਤ ਤੰਗ ਹੈ। ਕਿ ਮੈਂ ਨਾ ਸੰਨ 65 ਚ ਜਦ ਜੰਗ ਲੱਗੀ ਆ ਤੇ ਉਦੋਂ ਮੈਂ ਰੇੜੀਆ ਲਿਆ, ਉਦੋਂ ਦਾ ਰੇੜੀਆ ਮੈਂ ਘਰੋਂ ਨਹੀਂ ਗਵਾਇਆ, ਉਹ ਟੁੱਟ ਗਿਆ ਹੋਰ ਲੈ ਲਿਆ, ਉਹ ਟੁੱਟ ਗਿਆ ਹੋਰ ਲੈ ਲਿਆ। ਤੇ ਉਦੋਂ ਸ਼ੌਕ ਬੜਾ ਸੀਗਾ, ਤੇ ਉਹ ਘਰ ਵੀ ਲੜਨ ਵੀ ਆਪਾਂ ਉਹਦੇ ਪੈਸੇ ਦੇਣੇ ਛੋਟੇ, ਤੂੰ ਇਹ ਕਿਉਂ ਲਿਆ, ਤੋਰੀਆ ਵੇਚਿਆ ਮੈਂ ਕਿੱਲੇ ਇੱਕ ਦਾ। ਉਦੋਂ ਮਹਿੰਗਾ ਹੀ ਆਇਆ, ਮੈਂ ਕਿਹਾ ਉੱਜੜ ਕੇ ਇੱਧਰ ਆ ਗਏ ਆ, ਹੁਣ ਕਿੱਧਰ ਜਾਣਾ ਵਾ। ਚਲੋ ਖਬਰਾਂ ਸੁਣਦਾ ਰਿਹਾ, ਉਹ ਚਸਕਾ ਐਸਾ ਪਿਆ ਹੋਇਆ ਨਾ, ਤੂੰ ਖਬਰਾਂ ਹਿੰਦੁਸਤਾਨ ਦੀਆਂ, ਇਸਰਾਈਲ ਦੀਆਂ, ਹੁਣ ਮੈਂ ਸੁਣਦਾ ਹੀ ਆਇਆ ਮੋਬਾਈਲ ਤੇ ਸਭ ਕੁਝ ਦੱਸ ਦਿੰਦੇ ਆ। ਤੇ ਰੇਡੀਆ ਵੀ ਹੈਗਾ ਵਾ, ਟੈਲੀਵਿਜ਼ਨ ਵੀ ਮੁੰਡੇ ਨੇ ਲਿਆ ਤਾ, ਉਹ ਵੀ ਮੈਂ ਸੁਣੀ ਜਾਂਦਾ। ਟੈਲੀਵਿਜ਼ਨ ਤੋਂ ਮੈਂ ਜਰਾ ਨਫ਼ਰਤ ਖਾਨਾ ਕਿ ਉਹਦੇ 'ਚ ਤਸਵੀਰਾਂ ਗੰਦੀਆਂ ਮੰਦੀਆਂ ਗਲਤ ਬਹੁਤ ਆਉਂਦੀਆਂ। ਉਸ ਵੇਲੇ ਹੁਣ ਮੇਰੇ ਵਰਗਾ ਬਹਿੰਦਾ ਹੋਵੇ, ਤੇਰੇ ਵਰਗਾ ਮੁੰਡਾ ਆ ਜਾਵੇ, ਅਗਲਾ ਫਿਰ ਫਿੱਟ ਲਾਣ ਪਾਉਂਦਾ, ਸ਼ਰਮ ਆਉਂਦੀ ਜਾਂ ਨਹੀਂ ਸੁਣਦਾ, ਉਹ ਘੱਟ ਹੀ ਸੁਣਦਾ। ਤੇ ਉਹ ਇਸ ਤਰ੍ਹਾਂ ਕਰਕੇ ਨਾ, ਤੇ ਅੱਲਾ ਦਾ ਸ਼ੁਕਰ ਹੈ। ਫਿਰ ਆਪਣੇ ਪਿੰਡ ਵੀ ਗਏ ਹੋ ਕਿ ਨਹੀਂ ਕਦੀ ਜਦੋਂ ਆਏ? ਨਹੀਂ ਵੱਡੇ ਗਏ ਹੁਣ? ਨਹੀਂ, ਕੋਈ ਵੀ ਨਹੀਂ ਗਿਆ, ਸਾਡਾ ਉਧਰ ਹੈ ਹੀ ਕੋਈ ਨਹੀਂ ਸੀਗਾ। ਬਜ਼ੁਰਗੋ, ਆਖਰ ਤੇ ਤੁਸੀਂ ਕੋਈ ਆਵਾਮ ਜਿਹੜੀ ਆ ਸਾਡੀ ਗੱਲਾਂ ਸੁਣੇਗੀ, ਹੁਣ ਵੀ ਸੁਣੇਗੀ, ਆਉਣ ਵਾਲੀ ਨਸਲਾਂ ਵੀ ਸੁਣਨਗੀਆਂ, ਕਿਉਂਕਿ ਇਹ ਵੀਡੀਓ ਉੱਤੇ ਪਈ ਰਹਿਣੀ ਹਮੇਸ਼ਾ ਵਾਸਤੇ। ਕੋਈ ਪੈਗਾਮ ਦੇਣਾ ਚਾਹੋ ਤੁਸੀਂ ਹੋਣ ਵਾਲੀ ਆਵਾਮ ਨੂੰ, ਜਾਂ ਆਉਣ ਵਾਲੇ ਬੱਚੇ ਜਿਹੜੇ ਉਹਨਾਂ ਨੂੰ ਕੋਈ ਪੈਗਾਮ ਮੁਲਕ ਦਾ ਕੁਝ ਕਹਿਣਾ ਚਾਹੋ? ਪੈਗਾਮ ਤਾਂ ਮੈਂ ਇਹੀ ਦੇਣਾ ਚਾਹੁੰਦਾ ਵਾ, ਫਿਰ ਉਹਦੀ ਹੱਕ ਲਾਲ ਦੀ ਕਮਾ ਕੇ ਖਾਣ, ਤੇ ਨਾ ਕਿਸੇ ਦੇ ਦੁੱਖ ਦੁਸ਼ਮਣੀ ਤੋਂ ਬਚਣ। ਦੁੱਖ ਦੁਸ਼ਮਣੀ ਜਿਹੜੀ ਆ, ਇਹ ਬਹੁਤ ਬੁਰੀ ਚੀਜ਼ ਆ। ਸੁੱਖ ਦੀ ਨਿੰਦੇ ਸੌਂਦਾ ਬੰਦਾ, ਦੁੱਖ ਚ ਆਇਆ ਦੁੱਖ ਚ ਪੈ ਜਾਂਦਾ। ਇੱਧਰੋਂ ਨਾ ਮੇਰਾ ਦੁਸ਼ਮਣ ਆ ਜੇ, ਇੱਧਰੋਂ ਨਾ ਆ ਜੇ, ਰਾਹੋਂ ਕਰਾਹ ਤੁਰਨਾ ਪੈਂਦਾ, ਰਾਤ ਨੂੰ ਰਾਤੋਂ ਬੇਰਾਮ ਰਹਿਣਾ ਪੈਂਦਾ। ਇਹਨਾਂ ਚੀਜ਼ਾਂ ਦਾ ਪਰਹੇਜ਼ ਹੋਣਾ ਚਾਹੀਦਾ। ਰੋਜ਼ੀ ਆ ਅੱਲਾਹ ਪਾਕ ਸਭ ਨੂੰ ਦਿੰਦਾ, ਸਮੁੰਦਰ ਦੇ ਵਿੱਚ ਕਿੰਨਾ ਮੁਲਕ ਹੈ, ਅੱਲਾਹ ਪਾਕ ਰੋਜ਼ ਹੀ ਦਿੰਦਾ ਉਹਨਾਂ ਨੂੰ। ਤੇ ਹੱਕ ਲਾਲ ਦੀ ਕਮਾਈ ਕਰੋ, ਮੈਂ ਤੇ ਇਹੀ ਕਹਾਂਗਾ। ਬਾਕੀ ਅਸੀਂ ਲੋਕ ਜਿਹੜੇ ਆ ਬਹੁਤ ਚੰਗੇ ਆ, ਆਪਦੀ ਨੀਂਦੇ ਸੌਂਦੇ ਆ, ਆਪਦੀ ਨੀਂਦੇ ਉੱਠਦੇ ਆ, ਕਿਸੇ ਦੇ ਮਸਾਜ ਨਹੀਂ ਗਏ। ਨਾਜ਼ਰੀਨ, ਬਾਬਾ ਜੀ ਨੇ ਸਾਰੀ ਗੱਲ ਜਿਹੜੀ 1947 ਵਾਲਾ ਪੰਜਾਬ ਵਹਾਉਣ ਦੀ ਸਾਨੂੰ ਕੋਸ਼ਿਸ਼ ਕੀਤੀ, ਸਾਰੀਆਂ ਗੱਲਾਂ ਜਿਹੜੀਆਂ ਦੱਸੀਆਂ ਕਿ ਕਿਵੇਂ ਇੱਧਰ ਆਏ, ਕਿਵੇਂ ਦਾ ਉਦੋਂ ਪੰਜਾਬ ਸੀ, ਉਹ ਕਲਚਰ ਕਿਵੇਂ ਦਾ, ਸਾਨੂੰ ਸਾਰਾ ਕੁਝ ਵਹਾਉਣ ਦੀ ਕੋਸ਼ਿਸ਼ ਮੁਕੰਮਲ ਕੀਤੀ। ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ, ਕਿਹੜੀਆਂ ਗੱਲਾਂ ਅੱਛੀਆਂ ਲੱਗੀਆਂ, ਆਪਣੀ ਰਾਏ ਦਾ ਸਾਥ ਜਿਹੜਾ ਕਮੈਂਟ ਕਰਕੇ ਲਾਜ਼ਮੀ ਕਰਿਆ ਕਰੋ। ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖੋ ਜੀ।